ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਲਈ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਗੁਰਕਵਾਲ ਸਿੰਘ ਬਰਾੜ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਰਜਿੰਦ ਤੇ ਸਤਿ ਸ੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਨੂੰ ਦੇਖਦੇ ਆ ਜੀ ਬਰਾੜ ਜੀ, ਪੰਜਾਬ ਦੀ ਗੱਲ ਕਰਦੇ ਆ। ਡੀਏਪੀ ਖਾਦ ਦੀ ਕਿੱਲਤ ਝੱਲਣੀ ਪੈ ਸਕਦੀ ਹੈ ਇਸ ਵਾਰ। ਖਾਦ ਕੰਪਨੀਆਂ ਨੇ ਪੰਜਾਬ 'ਚ ਰੁਚੀ ਨਹੀਂ ਦਿਖਾਈ ਹੈ। ਸਬਸਿਡੀ ਕਾਰਨ ਦੁਵਿਧਾ ਬਣੀ ਹੋਈ ਹੈ। ਕੀ ਕਹਿਣਾ ਤੁਹਾਡਾ? ਦੇਖੋ ਜੀ, ਬਿਲਕੁਲ ਪੰਜਾਬ ਦੇ ਵਿੱਚ ਆਪਾਂ ਪਿਛਲੇ ਸਮੇਂ ਦੌਰਾਨ ਵੀ ਦੇਖਿਆ ਕਿ ਜਦੋਂ ਝੋਨੇ ਦਾ ਸੀਜ਼ਨ, ਝੋਨੇ ਦੀ ਲਗਾਈ ਸ਼ੁਰੂ ਹੋਣੀ ਸੀ ਤਾਂ ਉਸ ਸਮੇਂ ਵੀ ਇੱਕ ਵੱਡੀ ਕਿੱਲਤ ਹੈ ਜਿਹੜੀ ਡੀਏਪੀ ਦੀ ਸਾਹਮਣੇ ਆਈ ਸੀ। ਕਿਸਾਨਾਂ ਨੂੰ ਜਿਹੜੀਆਂ ਵੱਡੀਆਂ ਲਾਈਨਾਂ ਲਗਾ ਕੇ ਡੀਏਪੀ ਲੈਣੀ ਪਈ ਤਾਂ ਕਿਤੇ ਇਹ ਵੀ ਹੋਇਆ ਕਿ ਇਸ ਡੀਏਪੀ ਦੀ ਬਲੈਕ ਮਾਰਕੀਟਿੰਗ ਵੀ ਕੀਤੀ ਗਈ ਤੇ ਜਿਹਦੇ ਕਾਰਨ ਸਿੱਧਾ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਹੈ ਜਿਹੜਾ ਉਹ ਹੋਇਆ। ਹੁਣ ਇੱਕ ਇਸੇ ਤਰ੍ਹਾਂ ਦੀ ਇੱਕ ਰਿਪੋਰਟ ਹੈ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਾੜੀ ਦਾ ਸੀਜ਼ਨ ਹੈ, ਹਾੜੀ ਦੇ ਸੀਜ਼ਨ ਦੇ ਵਿੱਚ ਇੱਕ ਵਾਰ ਫੇਰ ਜਿਹੜੀ ਡੀਏਪੀ ਤੇ ਯੂਰੀਆ ਦੀ ਜਿਹੜੀ ਕਿੱਲਤ ਆ ਉਹ ਝੱਲਣੀ ਪੈ ਸਕਦੀ ਹੈ। ਕਿਉਂਕਿ ਇੱਕ ਪਾਸੇ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਲਗਾ ਰਹੇ ਨੇ, ਦਿੱਲੀ ਦੇ ਵਿੱਚ ਬੈਠੇ ਹੋਏ ਨੇ, ਤੇ ਦੂਜੇ ਪਾਸੇ ਜਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਮੈਨੂੰ ਲੱਗਦਾ ਕਿ ਕਿਸਾਨਾਂ ਦਾ ਜਿਹੜਾ ਮਨੋਬਲ ਆ ਜਾਂ ਉਹਦੇ ਉੱਪਰ ਇੱਕ ਵੱਡੀ ਸੱਟ ਮਾਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਇਸ ਮਸਲੇ ਦੇ ਵਿੱਚ ਜਾਂ ਖਾਦ ਦੇ ਮਸਲੇ ਦੇ ਵਿੱਚ ਉਲਝਾਇਆ ਜਾ ਸਕੇ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਹਾੜੀ ਦੇ ਸੀਜ਼ਨ ਲਈ 13 ਲੱਖ ਮੀਟ੍ਰਿਕ ਟਨ ਯੂਰੀਆ ਤੇ 4 ਲੱਖ ਮੀਟ੍ਰਿਕ ਟਨ ਡੀਏਪੀ ਦੀ ਲੋੜ ਹੈ। ਤੇ ਜਦੋਂ ਕਿ ਇਫਕੋ ਨੇ ਮਾਰਕਫੈਡ ਨੇ ਜੋ ਟੈਂਡਰ ਕੀਤੇ ਸੀ ਉਸ ਟੈਂਡਰ ਦੇ ਵਿੱਚ ਵੀ ਬਹੁਤ ਘੱਟ ਕੰਪਨੀਆਂ ਵੱਲੋਂ ਜਿਹੜੀ ਆਪਣੀ ਰੁਚੀ ਦਿਖਾਈ ਗਈ ਹੈ, ਕੋਈ ਜ਼ਿਆਦਾ ਰੁਚੀ ਜਿਹੜੀ ਨਹੀਂ ਦਿੱਤੀ ਗਈ ਹੈ। ਇਸ ਤੋਂ ਬਾਅਦ ਇਫਕੋ ਨੇ ਜੋ ਰੁਚੀ ਦਿਖਾਈ ਹੈ ਉਸ ਅਨੁਸਾਰ 30,000 ਮੀਟ੍ਰਿਕ ਟਨ ਡੀਏਪੀ ਅਤੇ ਲੱਖ ਮੀਟ੍ਰਿਕ ਟਨ ਯੂਰੀਆ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਕਰਨ ਦੇ ਅੰਦੇਸ਼ੇ ਕੀਤੇ ਜਾ ਰਹੇ ਨੇ। ਪਰ ਮੈਨੂੰ ਲੱਗਦਾ ਕਿ ਜਿਸ ਹਿਸਾਬ ਦੀ ਲਾਗਤ ਹੈ, ਜਿਸ ਹਿਸਾਬ ਦੀ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਖੇਤੀ ਹੇਠਲਾ ਰਕਬਾ, ਉਸ ਰਕਬੇ ਨੂੰ ਦੇਖਦੇ ਹੋਏ ਇਹ ਕਾਫੀ ਜਿਹੜੀ ਵੱਡੀ ਕਿੱਲਤ ਆ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਕਿ 2011 ਤੋਂ ਬਾਅਦ ਇਹ ਸਭ ਤੋਂ ਵੱਡਾ ਖੇਤੀ ਦਾ ਜਾਂ ਆਪਾਂ ਯੂਰੀਆ ਜਾਂ ਡੀਏਪੀ ਦਾ ਸੰਕਟ ਕਹਿ ਸਕਦੇ ਹਾਂ ਹਰਜਿੰਦ, ਕਿ ਇਹ ਸਭ ਤੋਂ ਵੱਡਾ ਸੰਕਟ ਹੋਵੇਗਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਵਾਜਾ ਮਾਰਦਾ ਨਜ਼ਰ ਆ ਰਿਹਾ। ਪਰ ਇਹ ਵੀ ਹੋ ਸਕਦਾ ਕਿ ਇਸ ਦੇ ਵਿੱਚ ਕਿਤੇ ਨਾ ਕਿਤੇ ਸੈਂਟਰ ਦੀ ਸਰਕਾਰ ਦਾ ਵੀ ਕੋਈ ਇਸ ਤਰ੍ਹਾਂ ਦਾ ਹੱਥ ਹੋਵੇ ਤਾਂ ਜੋ ਕਿਸਾਨਾਂ ਦੀ ਜਿਹੜੀ ਇਕਾਗਰਤਾ, ਜਿਹੜੀ ਉਹਨਾਂ ਦੀ ਬਿਰਤੀ ਆ, ਉਹਨੂੰ ਭੰਗ ਕੀਤਾ ਜਾ ਸਕੇ। ਜੀ ਬਰਾੜ ਜੀ, ਬਿਲਕੁਲ ਬਹੁਤ ਹੀ ਕਿੱਲਤਾਂ ਦਾ ਸਾਹਮਣਾ ਕਰ ਰਹੇ ਨੇ ਕਿਸਾਨ। ਇੱਕ ਤਾਂ ਆਪਣੇ ਬਿੱਲਾਂ ਨੂੰ ਲੈ ਕੇ 3 ਕਾਲੇ ਕਾਨੂੰਨ ਜਿਹੜੇ ਸੀਗੇ ਖੇਤੀ ਕਾਨੂੰਨ ਦੇ, ਉਹਨਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਧਰਨੇ ਦੇ ਰਹੇ ਨੇ। ਪੂਰੇ ਪੰਜਾਬ ਵਿੱਚ ਧਰਨਿਆਂ ਦਾ ਮਾਹੌਲ ਹੈ। ਉਸ ਤੋਂ ਬਾਅਦ ਦਿੱਲੀ ਵਿੱਚ ਧਰਨਿਆਂ ਦਾ ਮਾਹੌਲ ਹੈ। ਇਸ ਦੇ ਵਿਚਾਲੇ ਪੰਜਾਬ ਦੇ ਵਿੱਚ ਅਕਾਲੀ ਦਲ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਪੰਜਾਬੀਆਂ ਲਈ ਪਿਟਾਰਾ ਖੋਲ ਦਿਆਂਗੇ। ਉਹਨਾਂ ਨੇ ਕਿਹਾ ਕਿ 400 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਵਾਂਗੇ ਤੇ ਫਲਾਂ ਤੇ ਸਬਜ਼ੀਆਂ ਦੇ ਉੱਤੇ ਉਹਨਾਂ ਨੇ ਕਿਹਾ MSP ਦਵਾਂਗੇ। ਪਰ ਜੇਕਰ ਗੱਲ ਦੇਖੀ ਜਾਵੇ, ਇਹ ਚੀਜ਼ਾਂ ਦਾਅਵੇ ਕਰਨੇ ਇਹ ਬਹੁਤ ਵੱਡੀਆਂ ਗੱਲਾਂ ਨੇ। ਜੋ ਹੁਣ ਇਸ ਸਮੇਂ ਜਿਹੜੀ ਕਿਸਾਨਾਂ ਦੀ ਸਿਚੁਏਸ਼ਨ ਹੈ, ਹੁਣ ਗੱਲ ਕੀਤੀ ਆਪਣੇ ਡੀਏਪੀ ਖਾਦ ਦੀ, ਇਹਨਾਂ ਤੋਂ ਜਿਹੜੀ ਸਰਕਾਰਾਂ ਹੈਗੀਆਂ ਕਿਉਂ ਅੱਖੋਂ ਪਰੋਖੇ ਹੋ ਜਾਂਦੀਆਂ ਨੇ ਜਾਂ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਵਿਚਾਰਦੀਆਂ? ਦੇਖੋ ਜੀ, ਜਿਸ ਤਰੀਕੇ ਨਾਲ ਸਰਕਾਰਾਂ ਦਾ ਸਿਸਟਮ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੈਂਟਰ ਦੇ ਹੱਥ ਦੇ ਵਿੱਚ ਨੇ, ਸੋ ਇੱਥੇ ਜਿਹੜੇ ਇੱਥੋਂ ਦੇ ਕੁਝ ਕੰਪਨੀਆਂ ਨੇ ਜਾਂ ਕਹਿ ਲਓ ਵੀ ਕੁਝ ਅਦਾਰੇ ਨੇ, ਉਹਨਾਂ ਅਦਾਰਿਆਂ ਵੱਲੋਂ ਇਹਦਾ ਟੈਂਡਰ ਕਰਕੇ ਇਸ ਦੀ ਡਿਮਾਂਡ ਕੀਤੀ ਜਾਂਦੀ ਆ। ਪਰ ਇਹ ਜਿਹੜੀ ਡਿਮਾਂਡ ਹੈ ਪੂਰੀ ਜਿਹੜੀ ਉੱਧਰੋਂ ਹੋਣੀ ਆ, ਤੇ ਇਸ ਕਰਕੇ ਅਗਰ ਸੈਂਟਰ ਵੱਲੋਂ ਕੋਈ ਇੱਦਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਸੈਂਟਰ ਦੇ ਪ੍ਰਭਾਵ ਹੇਠ ਜਿਹੜੀਆਂ ਫੈਕਟਰੀਆਂ ਨੇ ਜਾਂ ਉਹ ਸਾਰੇ ਅਦਾਰੇ ਨੇ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਹਦਾ ਸਿੱਧਾ ਹਰਜਾਨਾ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਸਕਦਾ। ਕਿਉਂਕਿ ਆਪਾਂ ਸਾਰੇ ਹੀ ਜਾਣਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਵੀ ਨੇ ਤੇ ਇਸ ਦੇ ਉੱਪਰ, ਇਸ ਕਮੀ ਕਾਰਨ ਜਿਹੜਾ ਇਸ ਇਲੈਕਸ਼ਨ ਦੇ ਉੱਪਰ ਸਰਕਾਰ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਸੋ ਸਰਕਾਰ ਨੂੰ ਇਸ ਤਰੀਕੇ ਨਾਲ ਸਮਝਣਾ ਚਾਹੀਦਾ ਕਿ ਅਗਰ ਕਿਸਾਨਾਂ ਦੀ ਜਿੰਨੀ ਲਾਗਤ ਹੈ ਉਸ ਲਾਗਤ ਦੇ ਅਨੁਸਾਰ ਜੇ ਪੂਰਤੀ ਨਾ ਕੀਤੀ ਗਈ ਤਾਂ ਇੱਕ ਵੱਡਾ ਸੰਕਟ ਪੰਜਾਬ ਦੇ ਕਿਸਾਨਾਂ ਨੂੰ ਵੇਖਣ ਨੂੰ ਮਿਲ ਸਕਦਾ ਹੈ। ਜੀ ਬਿਲਕੁਲ। ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੀ। ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ 400 ਯੂਨਿਟ ਬਿਜਲੀ ਉਹਨਾਂ ਨੇ ਮੁਫਤ ਦੇਣ ਦੀ ਗੱਲ ਕੀਤੀ ਹੈ। ਖਾਸ ਕਰਕੇ ਹੁਣ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਿਆ, ਉਸ ਕਰਕੇ ਸਾਰੇ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਹੈਗੀਆਂ ਕੁਛ ਨਾ ਕੁਛ ਦਾਅਵੇ ਕਰ ਰਹੀਆਂ ਨੇ। ਪਿੱਛੇ ਜੇ ਅਰਵਿੰਦ ਕੇਜਰੀਵਾਲ ਨੇ ਵੀ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ। ਹੁਣ ਸੋਸ਼ਲ ਮੀਡੀਆ ਤੇ ਇੱਕ ਟ੍ਰੈਂਡ ਚੱਲ ਰਿਹਾ ਕਿ ਕੀ ਸੁਖਬੀਰ ਸਿੰਘ ਬਾਦਲ ਇਹ ਗੱਲਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਆਉਣ ਵਾਲੇ ਸਮੇਂ 'ਚ ਪੂਰੀਆਂ ਕਰਨਗੇ, ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਸੱਚੇ ਨੇ ਜਾਂ ਅਕਾਲੀ ਸੱਚੇ ਨੇ? ਉਸ ਤੋਂ ਵੀ ਵੱਧ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਸਿਚੁਏਸ਼ਨ ਦੀ, ਇਸ ਸਮੇਂ ਜਿਹੜੀ ਗੱਲ ਹੈ ਕਿ
ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੀ, ਤਾਂ ਉਹਨਾਂ ਨੇ ਵੀ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਵੱਡੇ ਵੱਡੇ ਵਾਅਦੇ ਕੀਤੇ ਸਨ, ਵੱਡੇ ਵੱਡੇ ਦਾਅਵੇ ਕੀਤੇ ਸਨ, ਜਿਨ੍ਹਾਂ ਦੀ ਕਿ ਹੁਣ ਤੱਕ ਫੂਕ ਨਿਕਲੀ ਹੈ। ਕੋਈ ਅਜਿਹੀ ਜਿਹੜੀ ਪੰਜਾਬ ਦੇ ਵਿੱਚ ਕੋਈ ਅਜਿਹੀ ਖੁਸ਼ਹਾਲੀ ਨਹੀਂ ਆਈ ਹੈ, ਜਾਂ ਕੋਈ ਸਮਾਰਟਫੋਨ ਨਹੀਂ ਦਿੱਤੇ ਗਏ, ਬੇਰੁਜ਼ਗਾਰ ਲੋਕ ਨੇ, ਧਰਨਿਆਂ ਦਾ ਪੂਰਾ ਸਾਲ ਨਿਕਲਿਆ ਏ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਫਿਰ ਤੋਂ ਆਪਣਾ ਦਾਅ ਪੇਚ ਅਜ਼ਮਾਉਣ ਨੂੰ ਆਏ ਨੇ? ਦੇਖੋ ਹਰਜਿੰਦਰ, ਤੁਸੀਂ ਸਾਰੀਆਂ ਗੱਲਾਂ ਆਪ ਹੀ ਜਿਹੜੀਆਂ ਡਿਸਕਸ ਕਰ ਦਿੱਤੀਆਂ, ਦਰੁਸਤ ਕਰ ਦਿੱਤੀਆਂ, ਕਿਉਂਕਿ ਇਹਨਾਂ ਦੇ ਵਿੱਚ ਕੋਈ ਵੀ ਜਿਹੜੀ ਗਲਤੀ ਨਹੀਂ ਆ। ਦੇਖੋ ਸਰਕਾਰ ਦਾ ਜੋ ਸਿਸਟਮ ਆ ਉਹ ਸਾਰਾ ਹੀ ਅਸੀਂ ਦੇਖ ਰਹੇ ਹਾਂ। ਤੁਸੀਂ ਜਿਹੜੇ ਵੀ ਵਿਸ਼ੇ ਉਠਾਏ ਨੇ, ਜਿਨ੍ਹਾਂ ਵਿਸ਼ਿਆਂ ਦੀ ਗੱਲ ਕੀਤੀ ਹੈ, ਇਹਨਾਂ ਸਾਰੇ ਵਿਸ਼ਿਆਂ ਦੇ ਉੱਪਰ ਸਰਕਾਰੀ ਤੰਤਰ ਹੈ ਜਿਹੜਾ ਪੰਜਾਬ ਦੀ ਸਰਕਾਰ ਆ ਉਹ ਪੂਰੀ ਤਰ੍ਹਾਂ ਨਾਲ ਫੇਲ ਰਹੀ ਆ। ਤੇ ਇਸ ਫੇਲੀਅਰ ਨੂੰ ਲੈ ਕੇ ਜਿਹੜੇ ਵਿਰੋਧੀ ਨੇ, ਚਾਹੇ ਉਹ ਅਕਾਲੀ ਨੇ ਤੇ ਚਾਹੇ ਉਹ ਆਮ ਆਦਮੀ ਪਾਰਟੀ ਹੈ, ਉਹਨਾਂ ਵੱਲੋਂ ਵੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਹੁਣ ਇੱਥੇ ਗੱਲ ਦੇਖਣ ਵਾਲੀ ਇਹ ਹੈ ਕਿ ਪਿਛਲੇ 2017 ਦੇ ਇਲੈਕਸ਼ਨ ਦੇ ਵਿੱਚ ਜੋ ਵਾਅਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸੀ, ਕੀ ਉਹ ਵਾਅਦੇ ਅੱਜ ਤੱਕ ਵਫਾ ਹੋ ਸਕੇ ਨੇ? ਇਹ ਸਭ ਤੋਂ ਵੱਡਾ ਸਵਾਲ ਹੈ। ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਬਹੁਤ ਸੋਚ ਸਮਝ ਕੇ ਫੈਸਲਾ ਲੈਣਾ ਪਵੇਗਾ ਕਿ ਜੋ ਵਾਅਦੇ ਹੁਣ ਉਹਨਾਂ ਨਾਲ ਕੀਤੇ ਜਾ ਰਹੇ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲੈਕਸ਼ਨ ਤੋਂ ਬਾਅਦ, 22 ਦੇ ਇਲੈਕਸ਼ਨ ਤੋਂ ਬਾਅਦ ਇਹ ਵਾਅਦੇ ਵਫਾ ਹੋ ਸਕਣਗੇ? ਇਹ ਵੱਡੇ ਸਵਾਲ ਨੇ। ਕਿਉਂਕਿ ਦੇਖੋ ਮੈਨੀਫੈਸਟੋ ਦੇ ਵਿੱਚ ਇਹ ਗੱਲਾਂ ਦੇ ਐਲਾਨ ਕਰਨੇ, ਇਹ ਗੱਲਾਂ ਦਾ ਜ਼ਿਕਰ ਕਰਨਾ ਕੋਈ ਵੱਡੀ ਗੱਲ ਨਹੀਂ, ਕੋਈ ਜਿਹੜਾ ਹੈਗਾ ਕਾਨੂੰਨੀ ਨੁਕਤਾ ਨਹੀਂ ਹੈ ਇਸ ਦੇ ਪਿੱਛੇ। ਕਿ ਅਗਰ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਇਹ ਸਾਰਾ ਕੁਝ ਬੋਲ ਦਿੰਦੇ ਹਾਂ ਤੇ ਅਗਰ ਉਹਨਾਂ ਨੂੰ ਆਫਟਰ ਇਲੈਕਸ਼ਨ ਇਹਨਾਂ ਚੀਜ਼ਾਂ ਨੂੰ ਪੂਰਾ ਨਹੀਂ ਕਰਦੇ ਤਾਂ ਕੋਈ ਕਾਨੂੰਨੀ ਇਹੋ ਜਿਹਾ ਦਾਅ ਪੇਚ ਨਹੀਂ ਹੈ ਕਿ ਅਸੀਂ ਸਰਕਾਰ ਦੇ ਉੱਪਰ ਜਾਂ ਜਿਹੜੀ ਸੱਤਾਧਾਰੀ ਪਾਰਟੀ ਆ ਉਸ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕੀਏ। ਅਸਲ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਲੋਕਾਂ ਨੂੰ ਇਸ ਗੱਲ ਤੇ ਹੀ ਸਰਕਾਰ ਦੇ ਉੱਪਰ ਦਬਾਅ ਪਾਉਣਾ ਚਾਹੀਦਾ ਕਿ ਜੋ ਵੀ ਗੱਲਾਂ ਚੋਣ ਮੈਨੀਫੈਸਟੋ ਦੌਰਾਨ ਕਹੀਆਂ ਜਾ ਰਹੀਆਂ ਨੇ ਜਾਂ ਉਹਨਾਂ ਨੂੰ ਐਲਾਨ ਕੀਤੇ ਜਾ ਰਹੇ ਨੇ, ਉਹਨਾਂ ਗੱਲਾਂ ਨੂੰ ਵਫਾ ਕਰਨਾ, ਉਹਨਾਂ ਵਾਅਦਿਆਂ ਨੂੰ ਵਫਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ। ਇਹਦੇ ਉੱਪਰ ਕਾਨੂੰਨੀ ਲਾਇਬਿਲਿਟੀ ਹੋਣੀ ਚਾਹੀਦੀ ਹੈ, ਇਹਨਾਂ ਉੱਪਰ ਕਾਨੂੰਨੀ ਕਾਰਵਾਈ ਹੋ ਸਕੇ। ਅਗਰ ਇਹ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕਰਕੇ ਉਦੋਂ ਬਾਅਦ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕਰਦੇ ਆ, ਇਹ ਸਭ ਤੋਂ ਵੱਡਾ ਸਵਾਲ ਹੈ। ਇਹ ਪੰਜਾਬ ਦੇ ਲੋਕਾਂ ਵਾਸਤੇ ਮੈਂ ਸਮਝਦਾ ਕਿ ਇੱਕ ਭੰਬਲ ਭੂਸਾ ਤਿਆਰ ਕੀਤਾ ਜਾ ਰਿਹਾ ਸਾਰੀਆਂ ਪਾਰਟੀਆਂ ਵੱਲੋਂ, ਤਾਂ ਜੋ ਲੋਕ ਹੈ ਇਹਨਾਂ ਵਾਅਦਿਆਂ ਦੇ ਵਿੱਚ ਉਲਝ ਕੇ ਰਹਿ ਜਾਣ। ਜੀ ਪੰਜਾਬ ਦੇ ਵਿੱਚ ਮੌਨਸੂਨ ਦਾ ਕਿਹੋ ਜਿਹਾ ਹਾਲਾਤ ਨੇ? ਕਿਉਂਕਿ ਮੀਂਹ ਬਹੁਤ ਦੱਸਿਆ ਜਾ ਰਿਹਾ ਕਿ ਪੈ ਰਿਹਾ। ਬਠਿੰਡਾ ਜਿੱਥੇ ਤੁਸੀਂ ਰਹਿ ਰਹੇ ਹੋ, ਬਠਿੰਡਾ ਜ਼ਿਲ੍ਹੇ ਦੀ ਗੱਲ ਕੀਤੀ ਜਾ ਰਹੀ ਹੈ, ਪਟਿਆਲਾ ਜ਼ਿਲ੍ਹੇ ਦੀ ਗੱਲ ਕੀਤੀ ਜਾ ਰਹੀ ਹੈ। ਜੇਕਰ ਫਿਰ ਤੋਂ ਆਪਾਂ ਗੱਲ ਕੀਤੀ ਜਾਵੇ, ਕੁਦਰਤ ਦੀ ਕੋਈ ਵੀ ਮਾਰ ਹੈ, ਚਾਹੇ ਸੋਕਾ ਹੈ, ਚਾਹੇ ਡੋਬਾ ਹੈ, ਕੋਈ ਹੜ੍ਹਾਂ ਦਾ ਸੰਬੰਧ ਹੈ ਜਿਹੜਾ ਖਾਸ ਕਰਕੇ ਕਿਸਾਨਾਂ ਦੇ ਨਾਲ ਜੁੜ ਜਾਂਦਾ ਹੈ, ਕਿਉਂਕਿ ਕਿਸਾਨਾਂ ਨੂੰ ਅੰਨਦਾਤਾ ਕਿਹਾ ਜਾਂਦਾ। ਪੰਜਾਬ ਦਾ ਹੁਣ ਕਿਹੋ ਜਿਹਾ ਮਾਹੌਲ ਹੈ ਜੀ, ਕਿਹੋ ਜਿਹੇ ਹਾਲਾਤ ਨੇ ਮੀਂਹ ਦੇ ਕਾਰਨ? ਦੇਖੋ ਜੀ, ਪੰਜਾਬ ਦੇ ਵਿੱਚ ਜਿਹੜੀ ਇਸ ਵਾਰ ਮਾਨਸੂਨ ਬਾਰਿਸ਼ ਆ, ਪੰਜਾਬ ਹੀ ਨਹੀਂ ਸਗੋਂ ਮੈਂ ਸਮਝਦਾ ਕਿ ਹਰਿਆਣਾ, ਦਿੱਲੀ, ਰਾਜਸਥਾਨ ਇੱਥੋਂ ਤੱਕ ਜਿਹੜੀ ਬਹੁਤ ਭਾਰੀ ਬਾਰਿਸ਼ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਆ। ਹਿਮਾਚਲ ਦੇ ਵਿੱਚ ਵੀ ਜਿਹੜਾ ਕਾਫੀ ਵੱਡਾ ਨੁਕਸਾਨ ਹੈ ਇਸ ਬਾਰਿਸ਼ ਕਰਕੇ ਹੋਇਆ। ਪੰਜਾਬ ਦੀ ਤੁਸੀਂ ਕੱਲ ਦੀ ਗੱਲ ਕੀਤੀ ਆ, ਕੱਲ ਭਾਰੀ ਮੀਂਹ ਕਾਰਨ ਕਿਤੇ ਨਾ ਕਿਤੇ ਜ਼ਿਲ੍ਹਾ ਅਧਿਕਾਰੀਆਂ ਦੇ ਦਾਅਵਿਆਂ ਦੀ ਪੋਲ ਜ਼ਰੂਰ ਖੁੱਲਦੀ ਨਜ਼ਰ ਆਈ ਹੈ, ਚਾਹੇ ਉਹ ਬਠਿੰਡਾ ਜ਼ਿਲ੍ਹਾ ਹੋਵੇ, ਚਾਹੇ ਪਟਿਆਲਾ ਜ਼ਿਲ੍ਹਾ ਹੋਵੇ। ਪਾਣੀ ਦੇ ਵਿੱਚ ਪੂਰੀ ਤਰ੍ਹਾਂ ਨਾਲ ਬਠਿੰਡੇ ਦੇ ਨੀਵੇਂ ਇਲਾਕੇ ਜਿਹੜੇ ਡੁੱਬ ਗਏ ਸੀ, ਤੇ ਜਿਹੜੇ ਦਾਅਵੇ ਇੱਥੋਂ ਦੇ ਰਾਜਨੀਤਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਸੀ, ਉਹਨਾਂ ਦਾਅਵਿਆਂ ਦੀ ਪੋਲ ਹੈ ਜਿਹੜੀ ਉਹ ਆਪਣੇ ਆਪ ਹੀ ਖੁੱਲ ਗਈ ਸੀ। ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪਿਆ। ਤੇ ਇਸੇ ਤਰ੍ਹਾਂ ਹੀ ਪਿਛਲੇ 10-15 ਦਿਨਾਂ ਤੋਂ ਜਿਸ ਤਰੀਕੇ ਨਾਲ ਲਗਾਤਾਰ ਬਾਰਿਸ਼ਾਂ ਹੋ ਰਹੀਆਂ, ਤਾਂ ਹਰਿਆਣਾ ਦੇ ਵਿੱਚ ਤੇ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਜਿਹੜਾ ਵੱਡਾ ਨੁਕਸਾਨ ਹੈ ਜਿਹੜਾ ਫਸਲਾਂ ਦਾ ਹੋਇਆ, ਜਿਹੜਾ ਨਰਮੇ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ, ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਆ ਉਹ ਖੇਤਾਂ ਦੇ ਵਿੱਚ ਭਰਿਆ ਹੋਇਆ ਨਜ਼ਰ ਆ ਰਿਹਾ। ਪਰ ਸਰਕਾਰ ਨੂੰ ਇਸ ਸੰਬੰਧੀ ਮੁਆਵਜ਼ੇ ਸੰਬੰਧੀ ਜਾਂ ਇਹਨਾਂ ਨੂੰ ਕੋਈ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਨੂੰ ਕਿਸਾਨਾਂ ਨੂੰ ਇਹਦਾ ਮੁਆਵਜ਼ਾ ਦੇਣ ਸੰਬੰਧੀ ਹਾਲੇ ਤੱਕ ਕੋਈ ਜਿਹੜਾ ਐਲਾਨ ਆ ਉਹ ਨਜ਼ਰ ਨਹੀਂ ਆਇਆ। ਜੀ ਗੱਲ ਕਰ ਲੈਂਦੇ ਹਾਂ ਜੀ ਕੇਂਦਰ ਸਰਕਾਰ ਦੀ। ਸੰਸਦ ਵਿੱਚ ਪੈਗਾਸਸ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਜਿਹੜੇ ਹੈਗੇ ਨੇ ਲਗਾਤਾਰ ਗੂੰਜ ਰਹੇ ਨੇ। ਵਿਰੋਧੀ ਪਾਰਟੀਆਂ ਵੀ ਆਪਣਾ ਜਿਹੜੇ ਕਿਸਾਨਾਂ ਦੇ ਮਸਲੇ ਹੈਗੇ, ਕਿਸਾਨਾਂ ਦੇ ਕਾਲੇ ਕਾਨੂੰਨਾਂ ਪ੍ਰਤੀ ਜਿਹੜੀਆਂ ਪਾਬੰਦੀਆਂ ਜਾਂ ਸਰਕਾਰ ਵੱਲੋਂ ਜੋ ਕਿਸਾਨਾਂ ਦੇ ਉੱਤੇ ਕਾਨੂੰਨ ਥੋਪੇ ਗਏ ਉਹਨਾਂ ਬਾਰੇ ਵਿਚਾਰ ਚਰਚਾ ਹੋ ਰਹੀ ਹੈ, ਪੈਗਾਸਸ ਦੀ ਚਰਚਾ ਹੋ ਰਹੀ ਹੈ, ਪੱਤਰਕਾਰਾਂ ਦੀਆਂ ਗੱਲਾਂ ਹੋ ਰਹੀਆਂ ਨੇ। ਸੋ ਅੱਗੇ ਇਸ ਦਾ ਕੀ ਨਤੀਜਾ ਨਿਕਲ ਰਿਹਾ, ਕੀ ਇਹਦਾ ਕੋਈ ਹੱਲ ਹੈ? ਪੈਗਾਸਸ ਦਾ ਪਹਿਲਾਂ ਦੱਸੋ, ਤੇ ਖੇਤੀ ਕਾਨੂੰਨਾਂ ਬਾਰੇ ਕੀ ਚਰਚਾ ਹੋ ਰਹੀ ਹੈ? ਦੇਖੋ ਅਰਜਿੰਦਰ, ਪੈਗਾਸਸ ਇੱਕ ਬਹੁਤ ਵੱਡਾ ਮੁੱਦਾ ਹੈਗਾ, ਕਿਉਂਕਿ ਜੋ ਹਾਈ ਪ੍ਰੋਫਾਈਲ ਲੋਕ ਨੇ ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੀ
ਜੋ ਸੀਕ੍ਰੇਸੀ ਨਾਲ ਜੁੜਿਆ ਹੋਇਆ ਵਿਸ਼ਾ, ਇਸ ਵਿਸ਼ੇ ਨੂੰ ਲੈ ਕੇ ਬਹੁਤ ਭਾਰੀ ਸ਼ੋਰ ਸ਼ਰਾਬਾ ਸੰਸਦ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਲੋਕ ਸਭਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਸਰਕਾਰ ਉੱਪਰ ਵੱਡੇ ਸਵਾਲ ਚੁੱਕੇ ਜਾ ਰਹੇ ਨੇ, ਪਰ ਸਰਕਾਰ ਕਿਤੇ ਨਾ ਕਿਤੇ ਇਹਨਾਂ ਸਵਾਲਾਂ ਤੋਂ ਘਿਰਦੀ ਵੀ ਨਜ਼ਰ ਆ ਰਹੀ ਹੈ, ਪਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਪੂਰੀ ਤਰ੍ਹਾਂ ਨਾਲ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਪਰ ਵਿਰੋਧੀ ਧਿਰਾਂ, ਚਾਹੇ ਉਹ ਕੋਈ ਵੀ ਪਾਰਟੀ ਹੋਵੇ, ਉਹਨਾਂ ਵੱਲੋਂ ਲਗਾਤਾਰ ਸਰਕਾਰ ਨੂੰ ਇਸ ਮਸਲੇ ਦੇ ਉੱਪਰ ਘੇਰ ਕੇ ਲਿਆਂਦਾ ਜਾ ਰਿਹਾ, ਚਾਹੇ ਉਹ ਪੈਗਾਸਸ ਦਾ ਮਸਲਾ ਹੋਵੇ, ਚਾਹੇ ਉਹ ਖੇਤੀ ਕਾਨੂੰਨਾਂ ਦੀ ਗੱਲ ਹੋਵੇ। ਸਰਕਾਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇਸ ਮਤੇ ਦੇ ਉੱਪਰ ਕਿਸ ਤਰੀਕੇ ਨਾਲ ਕਾਰਵਾਈ ਕਰਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਜੀ ਜਾਂਦੇ ਜਾਂਦੇ ਬਰਾੜ ਸਾਹਿਬ ਗੱਲ ਕਰ ਲੈਣੇ ਓਲੰਪਿਕ ਦੀ, ਜੋ ਟੋਕੀਓ ਦੇ ਵਿੱਚ ਹੋ ਰਿਹਾ। ਅੱਜ ਕੁੜੀਆਂ ਦਾ ਮੈਚ ਹੈ ਜੀ, ਅਰਜਨਟੀਨਾ ਦੇ ਨਾਲ ਸੈਮੀਫਾਈਨਲ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਕੱਲ ਮੁੰਡਿਆਂ ਦਾ ਮੈਚ ਸੀ ਜੀ ਬੈਲਜੀਅਮ ਦੇ ਨਾਲ, ਜਿਹਦੇ ਵਿੱਚ ਉਹਨਾਂ ਨੂੰ ਹਾਰ ਮਿਲੀ ਹੈ, ਪਰ ਕਾਂਸੇ ਦੇ ਤਗਮੇ ਲਈ ਅਜੇ ਵੀ ਦਾਅਵੇਦਾਰੀ ਉਹਨਾਂ ਦੀ ਹੈਗੀ ਹੈ। ਰੱਬ ਰੱਖੇ ਸੁੱਖ ਕੇ ਤਗਮਾ ਜੇ ਝੋਲੀ ਪੈਂਦਾ। ਪਰ ਕੁੜੀਆਂ ਦਾ ਅੱਜ ਮੈਚ ਹੈ, ਸਭ ਦੀਆਂ ਅੱਖਾਂ ਟਿੱਕੀਆਂ ਹੋਈਆਂ ਨੇ। 150 ਕਰੋੜ ਜਿਹੜੀ ਜਨਤਾ ਹੈਗੀ ਆ ਭਾਰਤ ਦੀ, ਪੂਰੇ ਭਾਰਤ ਦੀ ਜਨਤਾ ਦੀਆਂ ਉਮੀਦਾਂ ਜਿਹੜੀਆਂ ਕੁੜੀਆਂ ਦੇ ਉੱਤੇ ਖੜੀਆਂ ਨੇ। ਕੀ ਕਹਿਣਾ ਜੀ ਤੁਹਾਡਾ? ਦੇਖੋ ਜੀ, ਬਿਲਕੁਲ ਕੱਲ ਜਿਸ ਤਰੀਕੇ ਨਾਲ ਬੈਲਜੀਅਮ ਨਾਲ ਭਾਰਤ ਦਾ ਮੈਚ ਹੋਇਆ, ਉਸ ਮੈਚ ਦੇ ਵਿੱਚ ਆਪਾਂ ਪ੍ਰਦਰਸ਼ਨ ਪੱਖੋਂ ਜੇ ਗੱਲ ਕਰੀਏ ਤਾਂ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਬਹੁਤ ਹੀ ਵਧੀਆ ਰਿਹਾ। ਜਿਸ ਤਰੀਕੇ ਦੀਆਂ ਸਹੂਲਤਾਂ, ਜਿਸ ਤਰੀਕੇ ਨਾਲ ਭਾਰਤੀ ਖਿਡਾਰੀਆਂ ਨਾਲ ਦੀ ਜਿਹੜੀ ਸਪੋਰਟ ਹੈ ਸਰਕਾਰ ਵੱਲੋਂ ਕੀਤੀ ਜਾਂਦੀ ਹੈ, ਉਸ ਅਨੁਸਾਰ ਮੈਂ ਸਮਝਦਾ ਕਿ ਇਕੱਲਾ ਹਾਕੀ ਨਹੀਂ, ਸਗੋਂ ਹੋਰ ਵੀ ਬਾਕੀ ਖੇਡਾਂ ਦੇ ਵਿੱਚ ਵੀ ਬਹੁਤ ਅੱਛੇ ਪ੍ਰਦਰਸ਼ਨ ਆ ਜਿਹੜੇ ਉਹ ਖਿਡਾਰੀਆਂ ਵੱਲੋਂ ਕੀਤੇ ਜਾ ਰਹੇ ਨੇ। ਕਿਉਂਕਿ ਇਹਨਾਂ ਪ੍ਰਦਰਸ਼ਨਾਂ ਪਿੱਛੇ ਇਹਨਾਂ ਖਿਡਾਰੀਆਂ ਦੀ ਸਖਤ ਮਿਹਨਤ ਹੈ। ਇਹਨਾਂ ਖਿਡਾਰੀਆਂ ਵੱਲੋਂ ਆਪਣਾ ਪਸੀਨਾ ਜੋ ਗਰਾਊਂਡ ਦੇ ਵਿੱਚ ਵਹਾਇਆ ਗਿਆ, ਉਸ ਪਸੀਨੇ ਦੇ ਜਿਹੜੀ ਮਿਹਨਤ ਹੈ ਉਹ ਇੱਕ ਵਾਰ ਰੰਗ ਲੈ ਕੇ ਆਈ ਆ। ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਕੁੜੀਆਂ ਦੇ ਮੈਚ ਦੀ ਗੱਲ ਕੀਤੀ ਹੈ, ਹਾਕੀ ਮੈਚ ਦੀ ਗੱਲ ਕੀਤੀ ਹੈ, ਸਾਰਾ ਭਾਰਤ ਹੀ ਇਹੀ ਉਮੀਦ ਕਰ ਰਿਹਾ ਕਿ ਜਿਹੜਾ ਇਸ ਵਾਰ ਇੱਕ ਮੈਡਲ ਹੈ ਜਿਹੜਾ ਸਾਡੀ ਝੋਲੀ ਦੇ ਵਿੱਚ ਪਵੇਗਾ, ਤੇ ਜਲਦੀ ਹੀ ਇਹ ਖੁਸ਼ੀ ਸਾਡੇ ਪੂਰੇ ਭਾਰਤ ਦੇ ਲੋਕਾਂ ਨੂੰ ਸੁਣਨ ਨੂੰ ਮਿਲ ਸਕਦੀ ਹੈ। ਜੀ ਬਿਲਕੁਲ ਜੀ, ਉਮੀਦ ਕਰਦੇ ਹਾਂ ਕਿ ਕੁੜੀਆਂ ਦਾ ਪ੍ਰਦਰਸ਼ਨ ਚੰਗਾ ਰਹੇ ਤੇ ਚੰਗੀਆਂ ਚੰਗੀਆਂ ਖਬਰਾਂ ਸੁਣਨ ਨੂੰ ਮਿਲਣ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਇਸ ਸਾਰੀ ਜਾਣਕਾਰੀ ਦੇ ਲਈ। ਸ਼ੁਕਰੀਆ ਜੀ। ਸਮਾਂ ਚੱਲਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਇਜਾਜ਼ਤ ਦਿਓ, ਧੰਨਵਾਦ।